ਉਹ ਸਿੱਖ ਜਿਹੜੇ ਸੀ ਇਹ ਦੇਖੋ ਜੀ ਉਹ ਨਹੀਂ ਸੁਣਦੇ। ਸਿੱਖ ਹਰਾਮ ਦੇ ਨਹੀਂ ਸੀ, ਹਲਾਲ ਦੇ ਸੀ। ਜਿਹੜੇ ਮਰਵੱਟੇ ਤੇ ਦੂਸਰੇ ਸੀ ਨਾ ਖੱਤਰੀ ਲੋਕ, ਇਹ ਸੀ ਸਿੱਖ ਬਹੁਤ ਚੰਗੇ ਸਾਡੇ ਨਾਲ ਰਹੇ। ਸਾਡੇ ਜਿੱਦਾਂ ਅਸੀਂ ਮੁਸਲਮਾਨ ਇੱਦਾਂ ਸੀ। ਉਹ ਫਿਰ ਜਿਹੜੇ ਬਾਪ ਦੇ ਮਗਰ ਪਏ ਤਲਵਾਰਾਂ ਲੈ ਕੇ ਦੋ ਜਣੇ, ਦੋ ਸਿੱਖ ਬਚਨ ਸਿਆਂ ਤੇ ਸੁਰਜਣ, ਉਹਨਾਂ ਨੇ ਆਖਿਆ ਵੀ ਇਹਨੂੰ ਨਹੀਂ ਡੱਕਣਾ, ਇਹਨੂੰ ਡੱਕਣਾ ਤਾਂ ਸਾਡੇ ਨਾਲ ਨਿਬੜੋ, ਪਹਿਲੇ ਸਾਨੂੰ ਟੱਕਰੋ। ਸਤਾਰਾਂ ਘਰ ਸੀ ਇਹ। 17 ਵੱਧ ਨਹੀਂ, ਇੱਕ ਬਸਤੀ ਚਮਾਰਾਂ ਦੀ ਤੇ ਕਮੀਆਂ ਦੀ ਸੀ, ਤੇ 17 ਘਰ ਸਿੱਖਾਂ ਦੇ, ਤੇ ਕੀ ਫੁੱਟਬਾਲ ਦੇ ਤੇ ਹਾਕੀ ਦੇ ਪਲੇਅਰ ਸੀ। ਭਾਂਡੇ ਅਸੀਂ ਪਾਏ ਤੰਗੜ 'ਚ। ਆ ਤੂੜੀ ਵਾਲੇ ਤੰਗੜ ਤੁਸੀਂ ਨਹੀਂ ਦੇਖੇ ਹੋਣੇ? ਦੇਖਿਆ ਹਾਂ, ਉਹਨਾਂ 'ਚ ਭਾਂਡੇ ਪਾ ਕੇ ਸਿਲਵਰ ਦੇ ਪਿੱਤਲ ਦੇ ਜੋ ਕੁਛ ਵੀ ਸੀ। ਕਹਿਣ ਲੱਗੇ ਇੱਥੇ ਦੱਬ ਲਓ ਤੇ ਕੱਲ ਨੂੰ ਪਰਸੋਂ ਨੂੰ ਆ ਜਾਣਾ। ਬੜਾ ਚੰਗਾ ਵਕਤ। ਸਿੱਖ ਜਿਹੜੇ ਸੀ ਨਾ ਏਡੇ ਧਰਮ ਦੇ ਪੱਕੇ ਦੇਖੇ ਹੀ ਨਹੀਂ ਕੋਈ। ਅੱਲਾ ਦੀ ਕਸਮ ਹੈ, ਬੜੇ ਧਰਮ ਦੇ ਪੱਕੇ ਸੀ। ਗੱਡਿਆਂ ਦੇ ਪੁਲ ਬਣਾ ਲਿਆ, ਸਮਝੇ ਨਹੀਂ ਤੁਸੀਂ? ਆਹ ਉਹ ਰੁੜ ਗਏ ਸਾਰੇ, ਰੁੜ ਗਏ, ਨਹੀਂ ਲੱਭੇ। ਤੇ ਬੜਾ ਵਕਤ ਭੈੜਾ। ਉਹ ਵਕਤ ਸਾਨੂੰ ਤਾਂ ਨਹੀਂ ਭੁੱਲਦਾ, ਅਸੀਂ ਸਾਰੀ ਜ਼ਿੰਦਗੀ ਵੀ ਨਹੀਂ ਭੁੱਲਾਂਗੇ। ਗੋਜਰਾ ਸ਼ਹਿਰ, 4.5 ਬਾਜ਼ਾਰ, ਤੇ ਅੱਖਾਂ ਦਾ ਬਿਸ਼ਨਸਿਆ ਡਾਕਟਰ। ਅੱਖਾਂ ਦਾ ਬਹੁਤ ਬੜਾ ਡਾਕਟਰ ਸੀ ਹਰਭਜਨ ਸਿੰਘ। ਹਰਭਜਨ ਸਿੰਘ ਬੜਾ ਡਾਕਟਰ ਸੀ। ਉਹਨੇ ਬੜਾ ਪੂਰਾ ਘੰਟਾ ਤਬਸਰਾ ਕੀਤਾ। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम पहुंची सी 41 जींबे संतियाणे विच। सतियाणा भी कह लेंदे, संतियाणा भी कहंदे आ। ते इत्थे साडी बजुर्गां दे नाल मुलाकात आ। बहुत सारे लोग सानू कहंदे यार तुसीं लुधियाणियां या हुशियारपुरियां दे इंटरव्यू करदे आ, कदे गुरदासपुरियां दा भी इंटरव्यू कर लो। तो सानू अज बाबा जी गुरदासपुर तो आए हुए मिले आ जी। गुरदासपुर जिला सी, तहसील इन्हां दी उस वक्त बटाला सीगी, ਤੇ ਉੱਥੋਂ ਦੇ ਇੱਕ ਪਿੰਡ 'ਚ ਉੱਠ ਕੇ ਆਏ। ਆਪਾਂ ਸਾਰੀਆਂ ਗੱਲਾਂ ਬਾਤਾਂ ਬਾਬਾ ਜੀ ਹੁਣਾਂ ਕੋਲ ਪੁੱਛਣੀਆਂ ਵੀ ਇਹ ਕਿਹੜੇ ਪਿੰਡ 'ਚ ਉੱਠ ਕੇ ਆਏ ਸੀ, ਨਾਲ ਲੱਗਦੇ ਕਿਹੜੇ ਪਿੰਡ ਸੀਗੇ, ਤੇ ਇਹਨਾਂ ਦਾ ਸਫ਼ਰ ਜਿਹੜਾ ਹਿਜਰਤ ਦਾ ਸੀ ਉਹ ਕਿੱਦਾਂ ਹੋਇਆ ਸੀ ਜੀ। ਅਸਲਾਮ ਅਲੈਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਬਾਬਾ ਜੀ ਆਪਣਾ ਨਾਂ ਦੱਸੋ। ਮਕਸੂਦ ਅਹਿਮਦ, ਬਲਦ ਬਸ਼ੀਰ ਅਹਿਮਦ। ਅੱਛਾ ਜੀ, ਹਾਂ ਜੀ। ਤੇ ਆਪਣੀ ਕੌਮ ਬਰਾਦਰੀ ਕਿਹੜੀ ਹੈ ਜੀ? ਰਾਜਪੂਤ। ਇਹ ਮੇਰੇ ਨਾਨਕੇ ਆ ਜਿਹੜੇ ਆ। ਅੱਛਾ, ਜਿਹੜੇ ਆਪਾਂ ਮੰਝ ਆ? ਨਹੀਂ, ਮੈਂ ਹੀ ਭੱਟੀ ਰਾਜਪੂਤ, ਲਖਲਪਾਲ। ਹਾਂ ਜੀ। ਤੁਹਾਡੇ ਨਾਨਕੇ ਮੰਝ ਆ, ਤੁਸੀਂ ਭੱਟੀ ਆ। ਅੱਛਾ ਬਜ਼ੁਰਗੋ, ਮੈਨੂੰ ਇਹ ਦੱਸੋ ਵੀ ਆਪਣਾ ਉੱਥੇ ਕਿਹੜਾ ਪਿੰਡ ਸੀ ਤੇ ਆਲੇ ਦੁਆਲੇ ਕਿਹੜੇ ਪਿੰਡ ਸੀ? ਗਾਜੀਕੋਟ ਜਿਹੜਾ ਪਿੰਡ ਸੀ ਉੱਥੇ ਪਹਿਲੇ ਰਹਿੰਦੇ ਸੀ। ਉੱਥੋਂ ਜਿਹੜੇ ਜ਼ਮੀਨ ਸਾਨੂੰ ਮਿਲ ਗਈ, ਖਿੱਚੀਆਂ ਪਿੰਡ ਹੋ ਗਿਆ। ਅਸੀਂ ਆਪਣੀ ਮਕਾਨ ਉੱਥੇ ਪਾਏ, ਬਾਦੀ ਕਰ ਲਈ। ਚੱਲਦਾ ਰਿਹਾ। ਸਨ 47 'ਚ ਅਸੀਂ ਉੱਠੇ ਹਾਂ, ਤੇ 45 'ਚ ਅਸੀਂ ਨਲਕਾ ਲਿਆ ਕੇ ਲਾਇਆ। ਉਸ ਟਾਈਮ ਨਲਕਾ ਲਵਾਇਆ। 2 ਪਿੰਡ ਦੇ ਇੱਕ ਲਖਲਪਾਣਾ ਤਾਂ ਮੈਨੂੰ ਚੇਤਾ ਨਾ, ਨਾਲ ਹੀ ਸਾਡੇ ਬੰਨੇ ਦੇ ਬੰਨਾ ਸਾਂਝਾ, ਤੇ ਇੱਧਰ ਲਿਆਂਦੇ ਹੁਣ ਭੁੱਲ ਗਏ ਆ। ਉਹ ਉਹਨਾਂ ਨੇ ਆਣ ਕੇ ਜੋ ਸਿੱਖ ਸੀ ਨਾ ਦੇਖਣ ਆਇਆ, ਨਲਕਾ ਪਾਣੀ ਕਿੱਦਾਂ ਕੱਢਦਾ, ਨਾਲੇ ਭੰਗੜਾ ਪਾਇਆ, ਉਹ ਜਦੋਂ ਸ਼ਰਾਬ ਪੀਤੀ ਨੱਚੇ, ਗੇੜ ਕੇ ਦੇਖਦੇ ਪਾਣੀ ਕਿੱਦਾਂ ਕੱਢਦਾ ਨਿਕਲਦਾ। ਖੂਹਾਂ ਦਾ ਦੌਰ ਸੀ, ਨਲਕਾ ਦਾ ਕੋਈ? ਨਲਕਾ ਉਦੋਂ ਲਾਇਆ ਜੀ, ਮੇਰਾ ਖਿਆਲ 47 'ਚ ਉੱਠਿਆ। ਹਾਂ 45 'ਚ ਲਾਇਆ ਸੀ, ਤੇ ਪਾਣੀ ਦੇਖਿਆ। ਫਿਰ 47 'ਚ ਜਦੋਂ ਉੱਠਿਆ ਤੇ ਜਸਾ ਬਣਿਆ। ਲੋਕੀ ਕਹਿੰਦੇ ਆਹ ਕਰ ਲਓ, ਆਹ ਕਰ ਲਓ। ਭਾਂਡੇ ਅਸੀਂ ਪਾਏ ਤੰਗੜ 'ਚ। ਆ ਤੂੜੀ ਵਾਲੇ ਤੰਗੜ ਤੁਸੀਂ ਨਹੀਂ ਦੇਖੇ ਹੋਣੇ? ਦੇਖਿਆ ਹਾਂ, ਉਹਨਾਂ 'ਚ ਭਾਂਡੇ ਪਾ ਕੇ ਸਿਲਵਰ ਦੇ ਪਿੱਤਲ ਦੇ ਜੋ ਕੁਛ ਵੀ ਸੀ। ਕਹਿਣ ਲੱਗੇ ਇੱਥੇ ਦੱਬ ਲਓ ਤੇ ਕੱਲ ਨੂੰ ਪਰਸੋਂ ਨੂੰ ਆ ਜਾਣਾ, ਮੁੜ ਆਉਣਾ। ਉਹ ਭਾਂਡੇ ਅਸੀਂ ਬੈਠ ਕੇ ਜਿਹੜੀ ਸੀ ਉਹਦੇ ਵਿੱਚ ਟੋਆ ਕੱਢਿਆ, ਉਹਦੇ ਵਿੱਚ ਦੱਬ ਦਿੱਤੇ। ਮੁੜ ਕੇ ਘੰਟਾ ਦੂਆ ਦਿਨ ਹੋਇਆ,
ਤੇ ਮੇਰਾ ਖਿਆਲ ਕਹਿੰਦਾ ਵੀ 100 ਬੰਦਾ ਨਹੀਂ ਤੇ 50-60 ਬੰਦੇ ਪੂਰੇ ਹੋਣੇ ਆ। ਬੜਾ ਬੜਾ ਬਰਛਾ ਕੋਲ, ਕਿਰਪਾਨਾਂ ਕੋਲ, ਸ਼ਰਾਬਾਂ ਪੀਤੀਆਂ, ਬੱਕਰੇ ਬੁਲਾਉਂਦੇ ਆਲੀ ਜੋ ਕਿ ਨੇ ਬੋਲਦੇ ਬਾਹਰ ਉਹਦੀ। ਤੇ ਕੋਈ ਜੀ ਨਿਕਲ ਗਏ। ਸਾਡਾ ਬਾਪ ਬਾਹਰ ਸੀ, ਅਸੀਂ ਘਰ ਸੀ, ਉਹ ਬਾਹਰ ਸੀ। ਉਹਨੂੰ ਮਗਰ ਬੰਦੇ ਪੈ ਗਏ। ਉਹ ਸਿੱਖ ਜਿਹੜੇ ਸੀ, ਇਹ ਦੇਖੋ ਜੀ, ਉਹ ਨਹੀਂ ਸੁਣਦੇ। ਸਿੱਖ ਹਰਾਮ ਦੇ ਨਹੀਂ ਸੀ, ਹਲਾਲ ਦੇ ਸੀ। ਜਿਹੜੇ ਮਰਵੱਟੇ ਤੇ ਦੂਸਰੇ ਸੀ ਨਾ ਖੱਤਰੀ ਲੋਕ, ਇਹ ਸੀ ਸਿੱਖ ਬਹੁਤ ਚੰਗੇ ਸਾਡੇ ਨਾਲ ਰਹੇ। ਸਾਡੇ ਜਿੱਦਾਂ ਅਸੀਂ ਮੁਸਲਮਾਨ ਇੱਦਾਂ ਸੀ। ਉਹ ਫਿਰ ਜਿਹੜੇ ਬਾਪ ਦੇ ਮਗਰ ਪਏ, ਤਲਵਾਰਾਂ ਲੈ ਕੇ 2 ਜਣੇ, 2 ਸਿੱਖ, ਬਚਨ ਸਿਆਂ ਤੇ ਸੁਰਜਣ, ਉਹਨਾਂ ਨੇ ਆਖਿਆ ਵੀ ਇਹਨੂੰ ਨਹੀਂ ਡੱਕਣਾ, ਇਹਨੂੰ ਡੱਕਣਾ ਤਾਂ ਸਾਡੇ ਨਾਲ ਨਿਬੜ ਲਓ, ਪਹਿਲੇ ਸਾਨੂੰ ਟੱਕਰੋ। ਫਿਰ ਉੱਥੋਂ ਛਡਾਇਆ। ਅਸੀਂ ਜਿੰਨੇ ਘਰ ਦੇ ਸੀ, ਅਸੀਂ ਉੱਠ ਕੇ ਨਾ, ਤੇ ਭਗਵਾਂ ਪਿੰਡ ਸੀ ਮਰਜਾਈਆਂ ਦਾ, 3 ਕੋ ਪੈਂਦਾ, ਤਗੜਾ ਸੀ ਮਰਜਾਈ ਬਹੁਤ। ਉੱਥੇ ਫਿਰ ਅਸੀਂ ਚੱਲ ਗਏ। ਇਹ ਸਾਡੇ ਪਿਛਲੇ ਫਿਰ ਬੱਲੇ ਜਿਹੜੇ ਆ, ਇਹ ਬਾਅਦ 'ਚ ਆਏ ਆ। ਤੇ ਬਾਜ਼ਾਰਾਂ ਦੇ ਵਿੱਚ ਲਲਕਰਾਂ ਹੀ ਪੈਂਦੀਆਂ ਜਾਂਦੀਆਂ ਸੀ, ਇੱਧਰੋਂ ਵੀ ਇੱਧਰੋਂ ਵੀ। ਫਿਰ ਅਸੀਂ ਉੱਥੋਂ ਚੱਲੇ ਆ। ਕਈਆਂ ਬੰਦਿਆਂ ਗੱਡੇ ਜੋੜ ਲਏ, ਮੈਂ ਚਲੋ ਟੱਗੇ ਵੀ ਤੇ ਕੱਲ ਤੇ ਪਰਸ ਮੁੜ ਆਉਣਾ। ਲਾਹੌਰ ਵਾਲੀ ਰਾਵੀ ਦੇਖੀ ਆ, ਸ਼ਗੜਗੜ੍ਹ ਦੇ ਲਾਗੇ ਆਣ ਕੇ, ਤੇ ਉੱਥੇ ਰਾਵੀ ਦੇ ਉੱਤੇ ਜੋ ਬੰਦਾ ਸੀ ਤਮਾਮ, ਉਹ ਵਕਤ ਨਹੀਂ ਭੁੱਲਦਾ ਵੀ ਰਿਆ ਚੇਤਾ ਰੱਖੇ। ਹਾਂ, ਮੀਂਹ ਨਾ ਹਟੇ, ਕੋਈ ਆਸਰਾ ਨਹੀਂ। ਗੱਡੇ ਦੇ ਪਹੀਆਂ ਨੂੰ ਅੱਗ ਲਾ ਲੈਣੀ, ਉਹਦੇ ਕੱਪੜਿਆਂ ਦੇ ਥੱਲੇ ਰੋਟੀ ਲੱਭੇ, ਰਾਵੀ ਦੇ ਕੰਢੇ ਤੇ ਬੈਠੇ। ਸਾਰਾ ਯਕੀਨ ਕਰਿਓ, ਪਾਣੀ ਖੂਨ ਹੀ ਆਉਂਦਾ ਸੀ। ਏਦਾਂ ਬਾੜ ਹੋਈ, ਤੋਬਾ ਮੇਰੀ। 10 ਦਿਨ, ਮੇਰਾ ਖਿਆਲ 2 ਮਹੀਨੇ ਰਹੇ ਹਾਂ। ਫਿਰ ਐਲਾਨ ਹੋ ਗਿਆ ਵੀ ਤਿਆਰੀ ਕਰ ਲਓ ਪਰਸੋਂ ਜਿਹੜਾ ਸ਼ਾਮ ਨੂੰ ਤੁਮੀ ਗੱਡਾ ਮੋਰੇ, ਜਿਹਦੇ ਗੱਡੇ ਸਾਰੇ ਮੈਂ ਰਾਵੀ ਦੇ ਵਿੱਚ ਲਾਈਨ ਬਣਾਤੀ, ਪੁਲ ਬਣਾ ਲਓ, ਸੌਖੀ ਲੰਘ ਜਾਗੇ। ਰਾਤ ਵਿੱਚੋਂ ਪਾਣੀ ਛੱਡਿਆ, ਕੋਈ ਗੱਡਾ ਨਹੀਂ, ਕੋਈ ਬੰਦਾ ਨਹੀਂ, ਕੋਈ ਢੱਗਾ ਨਹੀਂ ਲੱਭਾ, ਸਾਰੇ ਰੁੜ ਗਏ। ਤੇ ਜਿਹੜਾ ਉਹ ਵਕਤ ਅਸੀਂ ਕੱਟਿਆ, ਖੁਦਾ ਜਾਣਦਾ, ਬਾਰਿਸ਼ ਨਹੀਂ ਸਿਆੜਦੀ, ਬੜੇ ਜਲੀਲ ਹੋਏ, ਬੜਾ ਕੰਮ ਕੀਤਾ। ਤੇ ਸਾਡੇ ਲੋਕ ਜਿਹੜੇ ਗੁਰਦਾਸਪੁਰ ਦੇ ਲੋਕ ਸੀ, ਬਹੁਤ ਚੰਗੇ ਸੀ। ਹੇਰਾ ਫੇਰੀ ਨਹੀਂ ਕਰਨੀ, ਝੂਠ ਨਹੀਂ ਬੋਲਣਾ, ਭਾਵੇਂ ਹਗੇ ਨਪੜ ਸੀ। ਨੌਕਰ ਕੋਈ ਨਹੀਂ ਸੀ, ਨੌਕਰੀ ਵੀ ਘੱਟ ਬੰਦ ਕਰਦੇ ਸੀ। ਤੇ ਹੈਗਾ ਚੰਗਾ ਅਸਲਾ ਸੀ। ਹੁਣ ਵੀ ਜੇ ਤਾਂ ਗੁਰਦਾਸਪੁਰੀਆਂ ਦਾ ਅਸਲਾ ਹੋਊਗਾ, ਆਹ ਮੇਰੇ ਨਾਨਕਿਆ, ਇਹਨਾਂ ਦਾ ਤਾਂ ਸਾਡਾ ਕਿੰਨਾ ਹੀ ਫਰਕ ਆ। ਇਹ ਹੁਸ਼ਿਆਰਪੁਰੀ ਹੈ, ਤੁਸੀਂ? ਹੁਸ਼ਿਆਰਪੁਰੀ, ਅਸੀਂ ਗੁਰਦਾਸਪੁਰੀ ਹਾਂ। ਤੇ ਆਪਣਾ ਤੇ ਬੜਾ ਜਿਹੜਾ ਵਕਤ ਉਹ ਗੁਜ਼ਾਰਿਆ, ਸੋਹਣਾ ਗੁਜ਼ਾਰਿਆ। ਤੇ ਉਹ ਸਾਡੇ ਨਾਲ ਜਿਹੜਾ ਲਖਣਪਾਣਾ ਪਿੰਡ ਸੀ, ਉਹ ਵੀ ਬੰਦੇ ਜਿਹੜੇ ਸੀ ਸਾਡੀ ਹਮਦਾਦ, ਉਹਨਾਂ ਨੇ ਬਚਨ ਤੇ ਸੁਰਨ ਨੇ ਨਾ, ਬਚਨ ਸਿੰਘ ਨੇ ਤੇ ਸੁਰਜਨ ਸਿੰਘ ਨੇ। ਹਾਂਜੀ। ਫਿਰ ਇੱਥੇ ਕੋਈ ਵਕਤ ਆਇਆ ਤੇ ਖਾਦ ਪੈ ਲਿਆ, ਜਾਂ ਕੋਈ ਜਿਹਦਾ ਵੀ ਰੁਕ ਸੀ ਉਦੋਂ। ਮੈਂ ਕਦੇ ਆਓ ਤਾਂ ਅਸੀਂ ਹੱਥ ਚੁੰਮਾਂਗੇ ਤੁਹਾਡੇ। ਚੰਗਾ ਟਾਈਮ ਲੰਘਿਆ। ਅੱਛਾ, ਆਪਣੇ ਜਿਹੜਾ ਪਿੰਡ ਸੀਗਾ, ਉਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸੀਗੇ? ਪਿੰਡ 2-3 ਦੱਸਿਆ। ਇੱਕ ਤੇ ਅਸੀਂ ਨਾ ਆਪਣਾ ਲਖਣਪਾਣਾ ਭੁੱਲ ਗਏ ਆ। ਪਿੰਡ ਦੇ ਬਹੁਤ ਜਾ ਸੀ, ਜਿੱਤੋਂ ਮੂੰਹ 'ਚ ਫਿਰਦੇ ਕਿੰਨੇ 5-7 ਪਿੰਡ ਲਾਗੇ ਜਿੱਦਾਂ ਮਜਾਰਾ ਆ, 40 ਆ, 41 ਆ, ਗਲਾਲੀਪੁਰ, ਇਸੇ ਤਰ੍ਹਾਂ ਪਿੰਡ ਬਹੁਤ ਸੀ ਲਾਗੇ। ਆਪਣੀ ਉਮਰ ਕਿੰਨੀ ਕੁ ਸੀ ਉਦੋਂ? ਮੇਰੀ 7 ਸਾਲਾਂ ਦੀ। ਹਾਂ, ਹੁਣ ਇਹ ਤੇ 7 ਸਾਲਾਂ ਨੂੰ ਤੇ ਬੂਆ ਨਹੀਂ ਲੱਭਦਾ ਅੱਗੋਂ। ਸਾਡੇ ਪਿੰਡੋਂ ਇਹਨਾਂ ਦੇ, ਮੇਰੇ ਨਾਨਕਿਆਂ ਦਾ 15 ਕੋ ਪੈਂਡਾ ਸੀ, ਬਹਿਬਲ ਮੰਝਾਂ, ਦਰਿਆ ਦੇ ਵਿੱਚ ਲੰਘ ਕੇ ਜਾਂਦੇ ਸੀ ਅਸੀਂ। ਉੱਥੋਂ ਦੀ ਰਾਹ ਬਣਿਆ ਸੀ, ਉੱਥੋਂ ਦੀ ਲੰਘ ਜਾਂਦੇ ਸੀ ਬੇੜੀ ਚੋਂ ਦੀ। ਕੁਛ ਉੱਦਾਂ ਵੀ ਲੰਘ ਜੇ, ਸੁੱਕ ਜਾਂਦਾ ਸੀ। ਤੇ ਇਹਨਾਂ ਦਾ ਕੱਲਾ ਘਰ, ਕੱਲਾ ਮਕਾਨ ਦਾ ਮੈਨੂੰ ਪਤਾ। ਨਾਲ ਇਹਨਾਂ ਦਾ ਪਿੰਡ ਸੀ, ਨਾਲ ਇੱਥੇ ਜਿੰਨਾ ਕਾ 40 ਇੰਨੀ ਕੁ ਦੂਰ ਸਾਡੀ ਨਾਨੀ ਲੱਗਦੀ, ਮਾਸੀ ਮੇਰਾ, ਉਹਦਾ ਘਰ ਸੀ ਕਸਰਾਵਾਂ। ਅੱਛਾ, ਕਸਰਾਵਾਂ ਦੇ ਸੀ। ਉਹ ਕਸਰਾ ਹਾਂ, ਇਹ ਕਸਰਾਵਾਂ ਪਿੰਡ ਵੀ ਇਸ ਏਰੀਏ 'ਚ ਹੀ ਆਉਂਦਾ ਆ, ਬਹਿਬਲ ਮੰਝਾਂ ਵਾਲੀ ਸਾਈਡ। ਨਾਲ ਹੀ ਨਾ 2 ਮੀਲ ਹੋਊਗਾ, 1.5 ਮੀਲ ਹੋਊਗਾ। ਮੈਂ ਇਹਨਾਂ ਤੁਰ ਕੇ ਤੇ ਅਸੀਂ ਜਾਂਦੇ ਰਹੇ। ਉਸੇ ਕਸਰਾਵੇਂ ਉਹ ਉਖਲ ਬਣਾਇਆ ਸੀ, ਜਿੱਦਾਂ ਕੋਲੂ ਦਾ ਹੁੰਦਾ ਇੱਦਾਂ ਰੱਖਿਆ। ਉਹਦੇ ਚੌਲ ਛੱਡ ਕੇ ਨਾ, ਤੇ ਉਖਲੀਆਂ 'ਚ ਜਾਂ ਉਹਦੇ ਛੱਡ ਕੇ ਤੇ ਖਾਦੇ। ਜੋ ਸਾਹਮਣੇ ਮੇਰੇ ਫਿਰਦਾ ਉਖਲੀ ਵੀ। ਤੇ ਬਜ਼ੁਰਗੋ, ਆਪਣੇ ਪਿੰਡ ਵਿੱਚ ਹੋਰ ਕਿਹੜੀਆਂ ਬਰਾਦਰੀਆਂ ਬੈਠੀਆਂ ਸੀ ਉੱਥੇ? ਉਹ ਸਾਡੀ ਸਾਰੀ ਆਪਣੀ ਚਾਚੇ ਤਾਏ ਸੀ ਜੀ। ਮਸੀਹ ਸੀ ਉਹ। ਅਸੀਂ ਬਖਰਾ ਉਹਨਾਂ ਨੂੰ ਪਿੰਡ ਹਟਮਾ ਪਾਏ। ਲਾਗੇ ਸਾਡੇ ਧਾਰੀਵਾਲ ਜੇ ਤੇ ਸੁਣਿਆ ਹੁਣ ਕਬੱਡੀ ਵੀ ਹੁੰਦੀ ਆ। ਉਹ 7 ਤੋਂ 3 ਮੀਲ ਸੀ, ਉੱਥੇ ਸਕੂਲ ਸੀ ਹਾਈ। ਹਾਂਜੀ। ਤੇ ਸਿੱਖ ਵੀ ਸੀਗੇ ਆਪਣੇ ਪਿੰਡ 'ਚ? ਸਾਡੇ ਪਿੰਡ ਜਿਹਨੇ ਨਾਲ ਬੰਨੇ ਨਾਲ ਸਾਂਝਾ ਸੀ, ਆ ਜਿੱਥੇ ਬੇਟਾ ਖੜਾ ਨਾ, ਇਹ ਬੰਨਾ ਉਹਨਾਂ ਦਾ ਤੇ ਇੱਧਰਲਾ ਸਾਡਾ। ਤੇ ਸੁਰਜਣ ਸਿੰਘ ਹੋਣੀ ਕਿਹੜੇ ਪਿੰਡ ਦੇ? ਲਖਣਪਾਣਾ ਦੇ। ਲਖਣਪਾਣਾ। ਹਾਂਜੀ। ਉਹਨਾਂ ਨਾਲ ਉਦਾਂ ਤੁਹਾਡਾ ਸੂਤ ਹੋਣਾ? ਸੂਤ ਪਿਆਰ ਬਹੁਤ ਕਰਦੇ ਸੀ, ਬਹੁਤ ਸਿੱਖ ਕਰਦੇ ਸੀ। ਇੱਦਾਂ ਕਰਦਾ ਹੀ ਕੋਈ ਨਹੀਂ ਸੀ। ਤੇ ਇਹਨਾਂ ਦਾ
ਮਈਆਂ ਦਾ ਘਰ ਘਰ ਮੈਨੂੰ ਪਤਾ ਸਾਰੇ ਨਾਨਕਿਆਂ ਮੇਰਿਆਂ ਦਾ। ਇਹਨਾਂ ਨੇ ਦੁਕਾਨ ਪਾਈ ਸੀ ਇਹਦੇ ਜਿਹੜਾ ਦਾਨਾ ਸੀ ਸਾਡਾ। ਜਾਂਦੇ ਹੁੰਦੇ ਸੀ ਨਾਨਕਿਆਂ ਦੇ? ਹੋਰ ਜਾਂਦਾ ਰਿਹਾ ਮੈਂ, ਸਾਰੇ ਗਲੀ ਗਲੀ ਦੱਸਣ ਡਿਆ ਮੈਨੂੰ ਇਹਨਾਂ ਦੇ ਘਰ ਘਰ ਦਾ ਪਤਾ। ਅੱਛਾ ਬਾਬਾ, ਉਦੋਂ ਦੁਕਾਨਾਂ ਦੇ ਨਿਆਣਿਆਂ ਦੇ ਖਾਣ ਵਾਲੀਆਂ ਚੀਜ਼ਾਂ ਕਿਹੜੀਆਂ ਹੁੰਦੀਆਂ ਸੀਗੀਆਂ? ਆ ਜਿਹੜਾ ਪਾਪੜੇ ਕੋਈ ਨਹੀਂ ਸੀ, ਕੋਈ ਖਾਣ ਆਈ ਹੋਰ ਮੂੰਗਫਲੀ ਹੋ ਗਈ, ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸੀ। ਆ ਜਿਹੜਾ ਨਾ ਹੁਣ ਇਹ ਨਹੀਂ ਦੌਰ ਹੈ, ਨਾ ਟਾਫੀਆਂ ਸੀ, ਕੋਈ ਸ਼ੈ ਨਹੀਂ। ਅੱਛਾ ਸਕੂਲੇ ਵੀ ਜਾਂਦੇ ਹੁੰਦੇ ਸੀ ਤੁਸੀਂ? ਸਕੂਲੇ ਮੈਂ ਪਹਿਲੀ ਚੋਂ ਹਟ ਗਿਆ ਸੀ। ਅੱਛਾ ਪਹਿਲੀ ਚ ਮੈਂ ਆਣ ਕੇ ਸਿਆਲਕੋਟ ਬੈਠੇ 5 ਸਾਲ ਉੱਥੇ ਰਹੇ ਆ, ਮੈਂ ਨਹੀਂ ਪੜ੍ਹਿਆ। ਉੱਦਾਂ ਅੱਲਾਹ ਤਾਲਾ ਨੇ ਦਿਮਾਗ ਦਿੱਤਾ ਸੀ ਤੇ ਧਾਰੀਵਾਲ ਜਦੋਂ ਕਿਤੇ ਜਾਣਾ ਉੱਥੇ ਜਾ ਕੇ ਦੇਖਣਾ ਸਕੂਲ ਹੈ ਜੇ ਵੀ ਉਹਦਾ ਨਾਂ ਚੱਲਦਾ ਸਕੂਲ ਦਾ, ਕਬੱਡੀ ਦੇ ਉੱਥੇ ਪਲੇਅਰ ਕਬੱਡੀ ਹੁੰਦੀ ਹੈ ਉੱਥੇ। ਹਾਂ ਤੇ ਬੜਾ ਚੰਗਾ ਵਕਤ ਗੁਜ਼ਾਰਿਆ। ਜਿਹੜਾ ਉਹ ਵਕਤ ਆ ਨਾ ਉਹ ਨਹੀਂ ਵੀਰਿਆ। ਉਹ ਜਿਹੜਾ ਨਾ ਤਕਲੀਫ ਜਿਹੜੀ ਚੰਦ ਦਿਨ ਆਈ ਸੀ, ਉਹ ਤਾਂ ਫਿਰ ਕਿਆਮਤ ਹੀ ਆ ਗਈ। ਕਿਆਮਤ ਸੀ, ਸਾਡੀ ਕਿਆਮਤ ਸੀ। ਪਾਲੇ 'ਚ ਬਹਿ ਰਹਿਣਾ, ਨਾ ਕੋਈ ਕੱਪੜਾ ਨਾ ਕੋਈ ਰਜਾਈ, ਚੁੱਕਿਆ ਹੀ ਨਹੀਂ, ਚੁੱਕਣ ਹੀ ਨਹੀਂ ਦਿੱਤਾ। ਖੁਦਾ ਦੀ ਕਸਮ ਯਕੀਨ ਕਰੀ, ਇੱਦਾਂ ਬੱਕਰੇ ਬੋਲਦੇ ਸੀ, ਮੈਂ ਦੇਖ ਕੇ ਖੌਫ ਖਾਂਦਾ ਸੀ ਵੀ ਇਹ ਬਾਡੀ ਨਸਲ ਨੇ, ਪਰ ਅੱਲਾ ਨੇ ਮਾਫੀ ਦੇ ਦਿੱਤੀ ਸਾਨੂੰ। ਹਰ ਬਾਜ਼ਾਰ 'ਚੋਂ ਦੀਆਂ ਨੂੰ ਸਾਡੇ ਇੱਕੋ ਹੀ ਬਾਜ਼ਾਰ ਸੀ ਵੱਡਾ, ਤੇ ਐਂ ਗਲੀਆਂ ਛੋਟੀਆਂ ਛੋਟੀਆਂ, ਤੁਹਾਡੇ ਘਰਾਂ ਨੂੰ ਆਹ ਬਾਜ਼ਾਰ ਲੰਘਿਆ, ਉਹ ਦੂਸਰੇ ਨੂੰ ਆ 5 ਬਾਜ਼ਾਰ ਛੱਡੇ ਆਪਣੇ ਛੋਟੇ ਛੋਟੇ, ਤੇ ਉੱਥੇ ਵਕਤ ਪੂਰਾ ਕਰ ਲਿਆ। ਬੜਾ ਸੋਹਣਾ ਵਕਤ ਗੁਜ਼ਰਿਆ। ਅੱਛਾ ਆਪਣਾ ਰਾਜ ਕਿਸੇ ਚੀਜ਼ ਦਾ ਨੁਕਸਾਨ ਤਾਂ ਨਹੀਂ ਹੋਇਆ ਹੈਗਾ? ਨਹੀਂ ਸਾਡਾ ਨਹੀਂ ਹੋਇਆ। ਉਹ ਜਿਹੜੇ ਉੱਥੇ ਰਾਬੀ ਤੇ ਬੜੇ ਟੁੱਕ ਹੋ ਗਏ ਲੋਕ ਜਿਹੜੇ ਬੈਠੇ ਸੀ ਪਰ ਸ਼ੰਕਰਗੜ੍ਹ ਦੇ ਦੂਸਰੇ ਪਿੰਡਾਂ ਦੇ, ਸਾਡੇ ਜਿਹੜੇ ਬੰਦੇ 10 ਘਰ ਸੀ ਨਾ, ਉਹ ਜਿਹੜੇ ਰੁੜ ਗਏ, ਉਹ ਨਹੀਂ ਪਤਾ, ਬਾਕੀ ਦੇ ਕੋਈ ਨਹੀਂ। ਅੱਛਾ ਆਪਣੇ ਰੁੜੇ ਵੀ ਆ? ਗੱਡਿਆਂ ਦੇ ਪੁਲ ਬਣਾ ਲਿਆ, ਸਮਝੇ ਨਹੀਂ ਤੁਸੀਂ? ਉਹ ਤਾਂ ਬਣਾ ਲਿਆ ਸੀ, ਦੱਸਿਆ। ਆਹ ਉਹ ਰੁੜ ਗਏ ਸਾਰੇ ਹੀ, ਰੁੜ ਗਏ ਰੁੜ ਗਏ, ਨਹੀਂ ਲੱਭੇ। ਤੇ ਬੜਾ ਵਕਤ ਭੈੜਾ, ਉਹ ਵਕਤ ਸਾਨੂੰ ਤਾਂ ਨਹੀਂ ਭੁੱਲਦਾ, ਅਸੀਂ ਸਾਰੀ ਜ਼ਿੰਦਗੀ ਵੀ ਨਹੀਂ ਭੁੱਲਾਂਗੇ। ਤੇ ਨਾਨਕਿਆਂ ਦਾ ਆਪ ਸਾਹਮਣੇ ਬੂਆ, ਇਹਨਾਂ ਦੇ ਨਾਲ ਟਾਹਲੀ ਵਾਲਿਆਂ ਦਾ ਬੂਆ, ਉਹ ਵੱਡੇ ਤਕੜੇ ਬੰਦੇ ਨਵਾਬ, ਅਜੇ ਵੀ ਚੱਲਦਾ। ਤੇ ਪਿਛਲੇ ਪਾਸੇ ਇਹਨਾਂ ਦੇ ਮਾਮੇ ਦਾ ਸਕੇ ਦਾ ਘਰ ਆ, ਜਿਹੜਾ ਮੁੰਡਾ ਮੌਸਨ ਆ। ਤੇ ਇੱਦਾਂ ਸਾਰਿਆਂ ਦੇ ਇਕੱਲੇ ਇਕੱਲੇ ਘਰ ਦਾ ਪਤਾ ਸੀ। ਹੁਣ 83-84 ਸਾਲ ਦੀ ਉਮਰ ਹੋ ਗਈ ਆ, ਹੁਣ ਨਹੀਂ ਗੱਲਾਂ। ਹਾਂ ਲੇਕਿਨ ਉਹ ਜਿਹੜਾ ਸੀਨ ਜਦੋਂ ਤੁਸੀਂ ਯਾਦ ਕਰਦੇ ਹੋ, ਤੁਹਾਡੀਆਂ ਅੱਖਾਂ ਮੂਹਰੇ ਉਦਾਂ ਹੀ ਆ ਜਾਂਦਾ? ਉਦਾਂ ਹੀ ਆਉਂਦਾ ਜੀ, ਝੂਠ ਨਹੀਂ। ਉਹ ਜਿਹੜਾ ਨਾ ਉੱਥੇ ਰਾਜਵੀ ਤੇ ਉਹ ਨਹੀਂ ਭੁੱਲਦਾ। ਅੱਜ ਤੇ ਦੌਰ ਹੀ ਕੋਈ ਨਹੀਂ ਬੰਦਿਆ, ਉਹ ਜੋ ਜਿਹੜੇ ਬੰਦੇ ਸੀ ਉਹ ਤੇ ਗੱਲ ਹੀ ਕਰਨ ਵਾਲੀ ਰਹਿ ਗਈ, ਕੋਈ ਨਹੀਂ ਸੀ। ਉਹ ਤਾਂ ਪਿੰਡ ਚੇਤੇ ਆਉਂਦਾ ਬੜਾ। ਕਈ ਵਾਰੀ ਆਉਂਦਾ ਵੀ ਜਾਵਾਂ ਕੱਲੇ ਬਾਜ਼ਾਰ ਦਾ। ਮੈਂ ਦੱਸਿਆ ਇਹਨਾਂ ਨਾਨਕਿਆਂ ਦੇ ਘਰ ਦਾ, ਮੈਨੂੰ ਆਪਣੇ ਘਰ ਦਾ ਕੱਲੇ ਘਰ ਦਾ ਪਤਾ, ਗਲੀ ਦਾ ਪਤਾ। ਤੁਹਾਨੂੰ ਦੱਸਿਆ 42 'ਚ 44 'ਚ 45 'ਚ ਨਲਕਾ ਲੱਗਾ, 47 'ਚ ਅਸੀਂ ਉੱਠ ਕੇ ਆ ਗਏ ਹਾਂ। ਜਾ ਕੇ ਗੇੜਿਆ ਪਾਣੀ ਲਾਇਆ। ਉਦੋਂ ਇਹਨੇ 5-6 ਸਾਲਾਂ ਦੇ, ਹੁਣ ਤੇ 5 ਸਾਲਾਂ ਦੇ ਬੂਹਾ ਨਹੀਂ ਲੱਭਦਾ। ਤੇ ਮੈਂ ਤੇ ਮੇਰਾ ਵੱਡਾ ਭਾਈ ਆ, ਉਹ ਜਿਹੜਾ ਫੌਜ ਦਾ ਜਿੱਥੇ ਖੜਾ, ਅਸੀਂ ਉੱਥੇ ਇਮਲੀ ਦੇ ਬੂਟੇ ਲਾਏ ਜਿੱਦਣ ਆਏ ਐਡੇ ਸੀ। ਆਹ ਵਿਹੜੇ 'ਚ ਡੇਕਾਂ ਸੀ, ਆ ਹਵੇਲੀ ਸੀ, ਉਹਦੇ 'ਚ 100 ਬੂਟਾ ਆਉਂਦਾ ਸੀ ਸਾਡਾ। ਤੇ ਬੜਾ ਚੰਗਾ ਵਕਤ। ਸਿੱਖ ਜਿਹੜੇ ਸੀ ਨਾ, ਏਡੇ ਧਰਮ ਦੇ ਪੱਕੇ ਦੇਖੇ ਹੀ ਨਹੀਂ ਕੋਈ। ਅੱਲਾ ਦੀ ਕਸਮ ਹੈ, ਬੜੇ ਹੀ ਧਰਮ ਦੇ ਪੱਕੇ ਸੀ। ਆਹ ਸੂਚਿਆ ਜਿਹੜੇ ਖੱਤਰੀ ਤੇ ਮਰਹੱਟੇ, ਇਹ ਬੰਦੇ ਨੂੰ ਲੈਂਦੇ ਸੀ, ਛੁਰੀ ਮਾਰਦੇ ਸੀ, ਤਲਵਾਰ ਮਾਰ ਕੇ ਵੱਢ ਸਿੱਟਦੇ ਸੀ। ਸਿੱਖ ਬੱਚਤ ਕਰ ਦਿੰਦੇ ਸੀ, ਉਹ ਨਾ ਇਹ ਨਾ ਕੰਮ ਕਰੋ। ਕਿਉਂਕਿ ਇੱਕ ਜਗ੍ਹਾ ਰਹਿੰਦੇ ਸੀ, ਖਾਣ ਪੀਣ ਤੁਹਾਡਾ ਸਾਂਝਾ ਸੀ, ਤੇ ਉਹ ਫਿਰ ਲਿਹਾਜ਼ ਵੀ ਕਰਦੇ ਸੀ ਜੀ, ਕਰਦੇ ਸੀ। ਐਵੇਂ ਕਹੀਏ ਬਹੁਤ ਕੀਤਾ, ਸਾਡੇ ਬਾਪ ਨੂੰ ਛਡਾਇਆ ਉਹਨਾਂ ਨੇ। ਤੇ ਹੁਣ ਜਿਹੜਾ ਵਕਤ ਰਹਿ ਗਿਆ, ਹੁਣ ਕੋਈ ਨਹੀਂ। ਤੇ ਉਹ ਚੰਗਾ ਵਕਤ ਗੁਜ਼ਾਰਿਆ, ਸੋਹਣਾ ਵਕਤ ਗੁਜ਼ਰਿਆ, ਐਵੇਂ ਤੁਹਾਡੇ ਕੋਲ ਕਹੀਏ। ਹੁਣ ਤੁਸੀਂ ਆ ਜਿਹੜਾ ਪਿੰਡ ਬੈਠੇ ਆ, ਹਾਂਜੀ, ਇਹ 41 ਜੀ, ਹੁਣ ਮੈਨੂੰ ਨਾਂ ਭੁੱਲ ਗਿਆ। ਉਹ ਸਨ 2 'ਚ ਆਇਆ। ਸਿੱਖ ਮੇਰੇ ਮੂੰਹ 'ਚ ਫਿਰਦਾ, ਤੇ ਹੁਣ ਬੱਚਾ ਨਹੀਂ ਤੇ ਮੈਂ ਪੁੱਛ ਦਿੰਦਾ। ਸਨ 2 'ਚ ਆਇਆ, ਉਹਨੇ ਇੰਟਰਵਿਊ ਵੀ ਦਿੱਤਾ। ਕਹਿੰਦਾ ਸਨ 2 'ਚ ਮੈਂ ਲਾਹੌਰ 125 ਸਾਲ ਦੀ ਉਮਰ ਆ। ਤੇ ਜੀ ਕੀਤਾ ਵੀ ਮੈਂ ਪਿੰਡ ਦੇ ਖਾਈਏ। ਇਹ ਹਾਂਜੀ 17 ਘਰ ਸੀ ਇਹ। 17 ਵੱਧ ਨਹੀਂ, ਇੱਕ ਬਸਤੀ ਚਮਾਰਾਂ ਦੀ ਤੇ ਕਮੀਆਂ ਦੀ ਸੀ, ਤੇ 17 ਘਰ ਸਿੱਖਾਂ ਦੇ। ਤੇ ਕੀ ਫੁੱਟਬਾਲ ਦੇ ਤੇ ਹਾਕੀ ਦੇ ਪਲੇਅਰ ਸੀ। ਹਾਂ ਉਹਨਾਂ ਦੇ ਬਕੌਲਾ ਦੇ ਵੀ ਜਿਹਦੇ ਸਾਡੇ ਫੁੱਟਬਾਲ ਨਹੀਂ ਸੀ ਨਾ ਹੁੰਦਾ, ਉਹ ਸਾਨੂੰ ਡਾਂਗ ਫਿਰਦਾ ਸੀ ਅੰਗਰੇਜ਼, ਹਾਕੀ ਦੇ ਤੇ ਫੁੱਟਬਾਲ ਦੇ। ਤੇ ਸਨ 2 'ਚ ਮੈਂ ਗਿਆ, ਜਦੋਂ ਬਾਜ਼ਾਰ ਵੜਿਆ ਪਤਾ ਹੀ ਨਹੀਂ ਲੱਗੇ। ਗੱਬੇ ਚੌਂਕ ਦੇ ਖੂਹ, ਤੁਹਾਡੇ ਸ਼ਾਇਦ ਹੋਵੇ ਨਾ ਹੋਵੇ, ਹਰ ਪਿੰਡ 'ਚ ਖੂਹ ਚੌਂਕ ਸਿੱਖਾਂ। ਸਾਡੇ ਚੌਂਕ ਦੇ ਵਿੱਚ ਉਹਨਾਂ ਨੇ, ਸਾਡੇ ਪਿੰਡ ਵੀ 3 ਖੂਹ ਸੀ। ਆਹੋ ਬੜਾ ਲੰਮਾ ਉੱਤੇ ਬਣਾ ਕੇ ਨਾ, ਉੱਥੇ ਪਰਿਆ ਪੰਚਾਇਤ ਕਰਦੇ ਸੀ। ਉਹ ਕਹਿੰਦਾ ਮੈਂ ਸਾਰੇ ਘੁੰਮਿਆ, ਮੈਨੂੰ ਸਾਡਾ ਬਾਜ਼ਾਰ ਹੀ ਨਹੀਂ ਲੱਭਾ, ਖੂਹ ਨਹੀਂ ਲੱਭਾ। ਅਖੀਰ ਆਹੋ ਫਿਰ ਅਖੀਰ ਜਿਸ ਘੰਟਾ ਘੁੰਮੇ ਆ,
ਤੇ ਗਿਆ ਤੇ ਉੱਥੇ ਬਣਾਤੀ ਆ ਸੀ ਮਸਜਿਦ। ਉੱਥੇ ਫਿਰ ਨਿਕਲਿਆ ਤੇ ਕਹਿੰਦਾ ਉਹ ਹੋਏ ਤੇ ਮਸਜਿਦ ਖੂਹ ਪੂਰ ਕੇ ਬਣਾਤੀ ਆ। ਫਿਰ ਇਹ ਬੰਦੇ ਮਿਲੇ ਆ, ਪਾਣੀ ਧਾਣੀ ਪਿਲਾਇਆ, ਪਰ ਉਹ ਗੱਲ ਨਹੀਂ, ਚੱਸ ਨਹੀਂ ਆਈ, ਨਕਸ਼ੇ ਬਦਲ ਗਏ। ਇਹ ਗੋਜਰਾ ਸ਼ਹਿਰ, 4.5 ਬਾਜ਼ਾਰ ਤੇ ਅੱਖਾਂ ਦਾ ਬਿਸ਼ਨਸਿਆ ਡਾਕਟਰ ਨਚਾ। ਬਿਲਕੁਲ ਅੱਖਾਂ ਦਾ ਬਹੁਤ ਬੜਾ ਡਾਕਟਰ ਸੀ ਹਰਭਜਨ ਸਿੰਘ। ਹਰਭਜਨ ਸਿੰਘ ਬਹੁਤ ਬੜਾ ਡਾਕਟਰ ਸੀ। ਉਹਨੇ ਬੜਾ ਪੂਰਾ ਘੰਟਾ ਤਬਸਰਾ ਕੀਤਾ ਤੇ 17 ਘਰ ਸੀ ਜੀ ਇੱਥੇ। ਇਸ ਪਿੰਡ 'ਚ ਹੁਣ ਕਿਹੜੀ ਕਿਹੜੀ ਬਰਾਦਰੀ ਦੇ ਲੋਕ ਬੈਠੇ ਆ? ਐਚ ਮਾਂਜੇ, ਅਵਾਨ ਤੇ ਸ਼ਾਹ ਗਾਉਂਦੇ ਸ਼ੇਖ ਕਰਾਸ਼ੀ ਆ ਤੇ ਖਿਆਲੇ ਦੇ ਹਾਲ ਟੇਬਲ ਦੇ ਰਾਜਪੂਤ ਤੇ ਬਦੜਾਂ ਦੇ। ਅਸੀਂ ਇੱਕ ਘਰ ਗੁਰਦਾਸਪੁਰੀਆਂ ਦਾ ਕੱਲਾ ਹੀ। ਕੋਈ ਸਾਡੇ ਪੂਰਾ ਪਿੰਡ ਨਹੀਂ, ਸ਼ਰਾਫਤ ਨਹੀਂ, ਉਦਾਂ ਹੀ ਸਲਾਮ ਦੁਨੀਆ ਕਰਦੀ ਹੈ। ਮੈਂ ਝੂਠ, ਮੈਨੂੰ ਲਾਹਨਤ ਦਾ ਬੋਲਣਾ। 43 ਸਾਲ ਹੋ ਗਏ ਮੈਨੂੰ ਡੁੱਗੀ ਵਜਾਉਂਦੇ ਨੂੰ। ਅੱਛਾ ਨਾ, ਤੂੰ ਦੇਖ ਲਈਆਂ ਖੂਹ, ਦੇਖ ਲਿਆ। ਇਹ ਖੂਹ ਵੀ ਸਿਆਲਕੋਟ ਸੰਭੜਿਆਲ ਨਹੀਂ ਸੁਣਿਆ ਹੋਣਾ, ਸੁਣਿਆ ਜੀ। ਉੱਥੇ ਮੇਰਾ ਪੀਰ ਆ ਘਮਾਰ। ਇਹ ਖੂਹ ਬਾਤ ਕਰਨੇ ਆ, ਜ਼ਮੀਨ ਮੁੱਲ ਲੈ ਕੇ 4 ਕਿੱਲੇ ਉਹਨੇ ਦਿੱਤੇ ਮੈਨੂੰ। ਇਹਦੇ ਮੇਲਾ ਲਵਾਣੇ ਆ? ਹਾਂ ਮੇਲਾ। ਕਦੋਂ ਮੇਲਾ ਲੱਗਦਾ ਆਪਣਾ? ਮੇਲਾ ਕਹਿਣਾ ਕਦੀ ਝੂਠ ਹੀ ਬੋਲਦਾ। ਆ ਪਿਛਲੇ ਪੇਪਰ ਹੋਏ 10ਵੀਂ ਦੇ ਤੇ ਮੈਂ ਇੱਥੇ ਬੈਠਾ ਤੇ ਮੁੰਡੇ ਆ ਗਏ, ਪੇਪਰ ਬਾਬਾ ਹੋਇਆ ਲਾਲਾ ਜੀ ਤੇ ਚਲੋ। ਮੈਂ ਕਿਹਾ ਯਾਰ ਹੁਣ ਟਾਈਮ ਨਹੀਂ, ਮੇਰਾ ਬੱਚਾ ਕਹਿੰਦਾ ਹੁਣ ਨਾ ਜਾ ਕਰ ਤੇ ਦੇਖ ਪੈਂਗਾ ਕਿਤੇ। ਮੈਂ ਚੱਲ ਗਿਆ 4 ਵਜੇ। ਦੂਸਰਾ ਪੇਪਰ ਫਾਰਗ ਹੋਇਆ, ਜਾ ਕੇ ਉੱਤੇ ਚੜ੍ਹ ਗਿਆ। ਸਲਾਮ ਅਲੈਕੁਮ ਵਾਲੈਕੁਮ। 4 ਟੀਚਰ ਸੀ, 5 ਜਣੇ ਸੀ। ਮੈਂ ਕਿਹਾ ਜੀ ਦੁਆ ਸਲਾਮ ਲੈਣਾ ਹੈ, ਕਿੱਧਰ ਆਇਆ? ਮੈਂ ਕਿਹਾ ਮੈਂ ਪੁੱਛਣਾ ਵੀ ਪੇਪਰ ਕਿੱਦਣ ਹੈ? 3 ਤਰੀਕ ਨੂੰ 10ਵੀਂ ਦੇ। ਮੈਂ ਕਿਹਾ 3 ਤਰੀਕ ਨੂੰ ਤੁਹਾਡੀ ਦਾਵਤ ਹੋ ਗਈ। ਇੱਕ ਪੁੱਛਦਾ ਵੀ ਬਾਬਾ ਮੈਂ ਰੋਟੀ ਲਿਆਉਣਾ, ਮੈਂ ਨਾ ਲਿਆ ਤੇ ਫਿਰ ਮੈਂ ਕਿਹਾ ਮੈਂ ਘਰੋਂ ਪਕਾ ਕੇ ਲਿਆ ਦੂੰਗਾ। ਜਦੋਂ ਕਹਿ ਜੋ ਦਿੱਤਾ ਕਿੱਥੋਂ ਆਊ? ਮੈਂ ਕਿਹਾ ਮੁੱਗ ਪਾੜ ਕੇ। 3 ਦੇਗਾਂ ਫਿਰ ਚੌਲਾਂ ਦੀਆਂ ਲਿਆਂਦੀਆਂ ਤੋਲੀਆਂ, ਬਰਿਆਨੀ ਪੱਕੀ, ਛਾਪਰ ਪਾਏ 160 65 ਪਹਿਲੇ। ਉਹ ਜਿਹੜੇ ਪਹਿਲਾ ਪੇਪਰ 11 ਵਜੇ ਖਤਮ ਹੋਇਆ ਤੇ ਗੇਟ ਦੇ ਮੂਹਰੇ ਰੱਖ ਲਿਆ। ਜਿਹੜਾ ਬੱਚਾ ਆਵੇ ਛਾਪਰ ਫੜਾਈ ਗਿਆ। ਫਿਰ ਦੂਸਰੀ ਦੇਗ ਤੀਸਰੀ ਜਿਹੜੀ ਉਹ 2 ਫਿਰ 170 ਭਰੇ। ਉਹ ਜਿਹੜੇ ਫਿਰ ਪੇਪਰ ਦੇਣ ਆਏ ਆ 1 ਵਜੇ, ਫਿਰ ਉਹਨਾਂ ਨੂੰ ਦਿੱਤੇ। ਪਿਛਲੇ ਮੰਗਲ ਅੱਜ 15 ਦਿਨ, ਅੱਜ ਬਹੁਤ ਦਾ 16ਵਾਂ ਦਿਨ ਹੋ ਗਿਆ। 7 ਦੇਗਾਂ ਪਕਾ ਕੇ ਛਾਪਰਾਂ 'ਚ ਪਾ ਕੇ ਕਾਲਜ ਤੇ ਸਕੂਲ ਤੇ ਬੱਚੀਆਂ ਦੇ ਸਕੂਲ ਭੇਜ ਦਿੰਦਾ। ਛਾਪਰ ਲਿਆ ਕੇ ਛਾਪਰਾਂ 'ਚ ਪਾ ਕੇ ਭੇਜਦਾ। ਇਹ ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ। ਤੇ ਹੁਣ ਜਾ ਕੇ ਪ੍ਰਿੰਸੀਪਲ ਗੋਜਰੇ ਦਾ ਤੇ 65 ਸਾਲ ਤੋਂ ਰਿਟਾਇਰ ਹੋ ਗਿਆ। ਤੇ ਜਦੋਂ ਮੈਂ ਜਾਣਾ, ਚਾਚਾ ਜੀ ਇੱਥੇ ਆਓ, ਚਾਹ ਬਾਗੇ ਪੀ ਲਓ, ਕਿਸੇ ਫੀਸ ਨਹੀਂ ਤਰਦੀ। ਤੇ ਚਾਚਾ ਜਾ ਕੇ ਕਹਿ ਦੇ ਪ੍ਰਿੰਸੀਪਲ ਫੀਸ ਨਹੀਂ ਦੇਣੀ, ਤੇ ਕਹਿਣਾ ਚਾਚਾ ਹੋ ਗਈ। ਮਿੱਤਰਾਂ ਦਾ ਫਿਰ ਨਾਂ ਚੱਲਦਾ ਹੋਇਆ ਨਾ। ਚੱਲਣਾ ਤੇ ਸਕੂਲ 'ਚ ਵੀ ਬੱਚੇ, ਆ ਮੇਰਾ ਬੱਚਾ ਸਕੂਲ 'ਚ ਵੀ ਜਾਵਾਂ। ਹੁਣ ਪਰਸੋਂ ਤੋਂ ਦੱਸਿਆ ਗਿਆ ਜਾ ਕੇ, ਮੈਂ ਕਿਹਾ ਸਾਡਾ ਆ ਜਿਹੜਾ ਦਿਨ ਗੁਜ਼ਰ ਗਿਆ ਇਹ ਮੁੜ ਕੇ ਨਹੀਂ ਆਉਣਾ। ਕਹਿੰਦਾ ਹੁਕਮ ਕਰ। ਮੈਂ ਕਿਹਾ ਬੱਚਿਆਂ ਨੂੰ ਛੁੱਟੀ ਕਰ ਦੇ। ਉਸ ਵੇਲੇ ਘੰਟੀ ਬਾਰ ਦਿੱਤੀ, ਜਾਓ ਬੱਚੇ ਮੌਜ ਕਰੋ। ਪਿਛਲੇ ਸਾਲ ਵੀ ਇੱਦਾਂ ਹੀ ਫੀਸ ਨਹੀਂ ਕਿਸੇ ਕੋਲ, ਤੇ ਇਹ ਨਹੀਂ ਮੈਂ ਫਨਾੜ ਮਾਰਦਾ ਬੇਸ਼ੱਕ ਹੁਣ ਤਾਂ ਸਕੂਲ ਛੁੱਟੀ ਹੋ ਗਈਆਂ, ਨਹੀਂ ਤਾਂ ਮੈਂ ਤੈਨੂੰ ਹੁਣੇ ਲੈ ਜਾਣਾ। ਜਾਂਦੇ ਨੂੰ ਚਾਹ ਹੋ ਜਾਂਦੀ, ਹੁਣ ਕਾਲਜ 'ਚ ਜਾਵਾਂ, ਕਾਲਜ 'ਚ ਵੀ ਬਸ ਤੁਹਾਡੇ ਚੰਗੇ ਕੰਮਾਂ ਦੀ ਵਜ੍ਹਾ ਤੋਂ ਹੈ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਇੱਥੇ ਨਾ ਜੀ ਇੱਕ ਅੱਜ ਤੋਂ 4-5 ਸਾਲ ਪਹਿਲਾਂ ਇੱਕ ਸਿੱਖ ਆਇਆ ਸੀ, ਇੱਕ ਹਿੰਦੂ ਆਇਆ ਸੀਗਾ। ਤੇ ਇਹ ਸਕੂਲ ਤਕਰੀਬਨ 1928 ਤੋਂ ਤਕਰੀਬਨ ਇਹ ਨਾ ਬਣਿਆ, ਜਿਹਦੀ ਸੰਗੇ ਬੁਨਿਆਦ ਰੱਖੀ ਗਈ। ਤੇ ਇਸ ਪਿੰਡ ਦਾ ਪਹਿਲੋਂ ਤੋਂ ਫੈਸਲਾਬਾਦ ਦਾ ਦੂਸਰੇ ਨੰਬਰ ਤੇ ਇਸ ਪਿੰਡ ਦਾ ਨਾਂ ਸੀਗਾ। ਫੁੱਟਬਾਲ ਦੀ ਕਹਿੰਦੇ ਕਿ ਬਹੁਤ ਅੱਛੀ ਟੀਮ ਸੀ ਉਦੋਂ ਵੀ ਇਸ ਪਿੰਡ ਦੀ। ਤੇ ਕਬੱਡੀ ਰੱਸਾ ਮਸ਼ਹੂਰ ਸੀਗਾ। ਉਹ ਤੋਂ ਬਾਅਦ ਸਾਡੇ ਭਾਈ ਮੋਹਸਨ ਦੇ ਅਬੂ ਲਾਲੇ ਸੀਮੇ ਹੋਣੀ, ਇਹ ਬੜੇ ਅੱਛੇ ਪਲੇਅਰ ਰਹੇ। ਮੇਰੇ ਅਬੂਆ ਗੁਲਾਮ ਅਹਿਮਦ ਸਾਹਿਬ ਬਹੁਤ ਅੱਛੇ ਪਲੇਅਰ ਰਹੇ ਕਬੱਡੀ ਦੇ। ਤੇ ਹਿੰਦੂ ਇੱਥੇ ਆਇਆ ਸੀ ਅੱਜ ਤੋਂ 3-4 ਸਾਲ ਪਹਿਲਾਂ ਤਕਰੀਬਨ ਜੀ। ਉਹਨੇ ਵਿਜ਼ਿਟ ਕੀਤਾ, ਸਕੂਲ ਦਾ ਕੀਤਾ, ਇਸ ਡੇਰੇ ਦਾ ਕੀਤਾ। ਉਹਨੇ ਦੱਸਿਆ ਕਿ ਇਹ ਡਾਕਟਰ ਲੋਕ ਸੀ ਆਰਮੀ ਦੇ ਵਿੱਚ, ਜਿਨ੍ਹਾਂ ਦੇ ਕੋਲੇ ਜ਼ਮੀਨ ਸੀਗੀ ਤੇ ਇਹ ਉਹਨਾਂ ਨੇ ਖੂਹ ਲਵਾਇਆ। ਉਹ ਵੀ ਇਸੇ ਤਰ੍ਹਾਂ ਹੀ ਇੱਥੇ ਨਾ ਜੀ ਲੰਗਰ ਪਕਾਉਂਦੇ ਹੁੰਦੇ ਸੀਗੇ। ਉਹਦੇ ਤੋਂ ਬਾਅਦ ਇਹ ਬਜ਼ੁਰਗ ਆ ਸਾਡੇ, ਇਹਨਾਂ ਨੂੰ ਇਹ ਜ਼ਮੀਨ ਮਿਲੀ। 44 ਤੋਂ 45 ਸਾਲ ਹੋ ਗਏ ਕਿ ਸਾਲਾਨਾ ਨੇ ਇੱਥੇ ਲੰਗਰ ਪਕਾਉਂਦੇ ਆ। ਤੇ ਇਨਸ਼ਾਅੱਲਾ ਸਾਡੀ ਜ਼ਿੰਦਗੀ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਨਾ ਜੀ ਇਹ ਪੱਕਦਾ ਰਹੂਗਾ। ਤੇ ਇੱਕ ਉਹ ਬੂਟਾ ਆ ਉਹਨਾਂ ਦਾ ਸਿੱਖਾਂ ਦਾ, ਅੰਬਾਂ ਦਾ, ਉਹ ਵੀ ਲਓ, ਖੂਹ ਲਓ। ਤੇ ਇੱਕ ਸਾਡਾ ਦਰਵਾਜ਼ਾ ਆ, ਉਹ ਵੀ ਉਹਨਾਂ ਨੇ ਪੈਂਸਰੇ ਦੇ ਮੇਲੇ ਤੋਂ, ਇੱਥੇ ਜਿਹੜੇ ਬਛਿੰਦੇ ਰਹਿੰਦੇ ਸੀ ਉਹਨਾਂ ਨੇ ਦੱਸਿਆ ਕਿ ਪੈਂਸਰੇ ਦੇ ਮੇਲੇ ਤੋਂ ਅਸੀਂ ਸਿਰ ਤੇ ਚੁੱਕ ਕੇ ਲਿਆਂਦਾ ਸੀ 120 ਰੁਪਏ ਦਾ। ਉਹਦੀ ਦਰ, ਉਹਦੀ ਲੱਕੜ ਹਲੇ ਉਸੇ ਤਰ੍ਹਾਂ ਹੀ ਆ।
ਇਸੇ ਤਰ੍ਹਾਂ ਦੇ ਕੰਮ ਸੀਗੇ ਤੇ 17 ਕ 18 ਹਾਤੇ ਸੀਗੇ ਇੱਥੇ ਤੇ ਉਹ ਆਸਤਾ ਆਸਤਾ ਤਕਸੀਮਕਾਰੀ ਹੁੰਦੀ ਗਈ ਤੇ ਬਾਕੀ ਇਹ ਪਿੰਡ ਦਾ ਤਾਰੀਖੀ ਮਤਲਬ ਇੱਕ ਵਿਰਸਾ ਆ, ਇੱਕ ਨਾਂ ਆ ਇਸ ਸਕੂਲ ਦੀ ਵਜ੍ਹਾ ਤੋਂ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਪਹੁੰਚੀ ਸੀਗੀ 41 ਜੀਂਬੇ ਸਤਿਆਣੇ ਵਿੱਚ, ਜਿੱਥੇ ਕਿ ਬਜ਼ੁਰਗਾਂ ਨਾਲ ਗੱਲਬਾਤ ਤੁਸੀਂ ਸੁਣੀ ਆ ਜੀ। ਕਾਫੀ ਤਾਰੀਖੀ ਪਿੰਡ ਆ ਜੀ ਇਹ, ਤੇ ਇਨਸ਼ਾਅੱਲਾ ਹੋਰ ਕਿਸੇ ਨਵੇਂ ਬਜ਼ੁਰਗ ਦੇ ਨਾਲ ਕਿਸੇ ਨਵੇਂ ਪਿੰਡ ਦੇ ਵਿੱਚ ਨਵੀਂ ਸਟੋਰੀ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂ ਜੀ। ਰੱਬ ਰਾਖਾ।